ਪਿਛਲੇ ਕਈ ਦਿਨਾਂ ਤੋਂ ਆਪਾਂ ਐਥਰਟਨ ਏਰੀਆ ਜੋ ਬੇ ਏਰੀਏ ਦੇ ਵਿੱਚ ਹੈਗਾ ਆ, ਬਹੁਤ ਰਿਚੈਸਟ ਏਰੀਆ ਪੂਰੇ ਅਮਰੀਕਾ ਦਾ। ਉੱਥੇ ਇੱਕ ਦੱਬੀ ਹੋਈ ਕਾਰ ਮਿਲੀ ਸੀ। ਉਹ ਖਬਰ ਬੜੀ ਪੂਰੇ ਨੈਸ਼ਨਲ ਲੈਵਲ ਦੇ ਉੱਤੇ ਚੱਲ ਰਹੀ ਆ। Yeah. ਹੁਣ ਇਹ ਪਤਾ ਚੱਲਿਆ ਵੀ ਉਹ ਜੋ ਮਰਸਡੀਜ਼ ਕਾਰ ਦੱਬੀ ਸੀ ਜ਼ਮੀਨ 'ਚ, ਉਸ ਦਾ ਜੋ ਰਹਿ ਚੁੱਕਾ ਮਾਲਕ ਆ ਮਕਾਨ ਦਾ, ਉਸਨੇ $87,000 ਇੰਸ਼ੋਰੈਂਸ ਤੋਂ ਕਲੈਕਟ ਕੀਤਾ ਸੀ। ਤੇ Yeah. ਡਿਸਟ੍ਰਿਕਟ ਅਟਾਰਨੀ ਇਹ ਕਹਿ ਰਿਹਾ ਵੀ ਜੇ ਉਸ ਕਾਰ ਚੋਂ ਕੋਈ ਬੋਡੀ ਨਹੀਂ ਮਿਲੀ, ਇਹਦਾ ਮਤਲਬ ਇਹ ਨਹੀਂ ਵੀ ਉੱਥੇ ਕ੍ਰਾਈਮ ਨਹੀਂ ਹੋਇਆ ਹੈਗਾ। ਤੁਸੀਂ ਦੇਖੋ ਵੀ ਬੰਦੇ ਨੂੰ ਰੱਜ ਕਿੱਥੇ ਕਾਣਾ। 12,000 ਸਕੁਅਰ ਫੁੱਟ ਦਾ ਇਹ ਐਥਰਟਨ ਦਾ ਮੈਂਸ਼ਨ ਸੀ। ਐਡਾ ਵੱਡਾ ਮੈਂਸ਼ਨ ਆ, 12,000 ਸਕੁਅਰ ਫੁੱਟ ਦਾ, ਜਿਹਦੇ ਵਿੱਚ ਇਹ ਬੰਦਾ ਰਹਿੰਦਾ ਸੀ, ਤੇ ਮਲਟੀ ਮਿਲੀਅਨ ਡਾਲਰ ਦਾ ਇਹ ਘਰ ਆ। ਤੇ ਇਸ ਤੋਂ ਪਹਿਲਾਂ ਵੀ ਕਹਿੰਦੇ ਵੀ ਇਹ ਕੋਈ ਇਦਾਂ ਨਹੀਂ ਹੈਗਾ, ਇਹ ਕਾਫੀ ਵੱਖ-ਵੱਖ ਜਿਹੜੀ ਚੀਜ਼ਾਂ ਆ ਉਹਨਾਂ ਦੇ ਵਿੱਚ ਮਰਡਰ ਫਰਾਡ ਦੇ ਵਿੱਚ ਇਨਵੋਲਵ ਰਿਹਾ ਹੈਗਾ ਆ। ਜੌਨੀ ਬਕਚੂਨ ਲਿਊ, ਇਹ 2015 ਦੇ ਵਿੱਚ ਮਰ ਗਿਆ, ਪਰ ਇਸਨੇ ਜਿਹੜੀ ਕਾਰ ਆ 1992 ਦੇ ਵਿੱਚ ਇਹ ਸਟੈਨਫੋਰਡ ਸ਼ਾਪਿੰਗ ਸੈਂਟਰ 'ਚ ਕਿਹਾ ਵੀ ਮੇਰੀ ਕਾਰ ਚੋਰੀ ਹੋ ਗਈ, ਜਦ ਕਿ ਆਪਣੇ ਘਰ ਦੇ ਹੀ ਗਰਾਜ ਜੋ ਪਿੱਛੇ ਯਾਰਡ ਆ ਉਹਦੇ ਵਿੱਚ ਮਿੱਟੀ 'ਚ ਦੱਬ ਕੇ $87,000 ਇੰਸ਼ੋਰੈਂਸ ਤੋਂ ਕਲੈਕਟ ਕਰ ਲਿਆ। ਇਸ ਤੋਂ ਪਹਿਲਾਂ ਵੀ ਇਸ ਦੇ ਉੱਤੇ ਮਰਡਰ ਦੇ ਚਾਰजेस ਲੱਗੇ ਸੀ। ਕਹਿੰਦੇ ਭਈ 1965 ਦੇ ਲਾਗੇ ਛਾਗੇ ਇਸ ਦੇ ਉੱਤੇ ਚਾਰਜ ਸੀ ਵੀ ਇਸਨੇ ਆਪਣੇ 1960 ਦੇ ਲਾਗੇ ਸੈਕੰਡ ਡਿਗਰੀ ਮਰਡਰ ਚਾਰਜਰ ਸੀ ਵੀ ਇਸਨੇ ਆਪਣੀ ਗਰਲਫ੍ਰੈਂਡ ਨੂੰ ਲਾਸ ਐਂਜਲਸ ਮਾਰਿਆ ਹੈਗਾ। ਪਰ ਉਸ ਟਾਈਮ ਦੇ ਉੱਤੇ ਬਚ ਗਿਆ। ਕੋਈ ਕਨਵਿਕਸ਼ਨ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਐਵੀਡੈਂਸ ਦੇ ਵਿੱਚ ਪ੍ਰੋਬਲਮ ਆ ਗਈ ਸੀ। ਉਸ ਤੋਂ ਬਾਅਦ ਇਹ 1999 ਚ ਇੱਕ ਵਾਰੀ ਫਿਰ ਇੰਸ਼ੋਰੈਂਸ ਫਰਾਡ ਦੇ ਵਿੱਚ ਅਰੈਸਟ ਹੋਇਆ, ਜਦੋਂ ਇਹ $50,000 ਇੱਕ ਅੰਡਰ ਕਵਰ ਏਜੰਟ ਨੂੰ ਦੇ ਰਿਹਾ ਸੀ ਤੇ ਉਹਦੇ ਚੋਂ ਕਹਿ ਰਿਹਾ ਸੀ ਵੀ ਮੇਰਾ ਜਿਹੜਾ ਸੋਨਾ ਤੇ ਇੱਕ ਜਾਟ ਹੈਗਾ ਆ ਉਸ ਨੂੰ ਸਿੰਕ ਕਰ ਦਿਓ ਆਪਣੇ ਸਮੁੰਦਰ ਦੇ ਵਿੱਚ, ਤੇ ਆਪਾਂ ਜੋ ਪੈਸੇ ਕਲੈਕਟ ਕਰ ਲਵਾਂਗੇ। ਸੋ ਪੱਕਾ ਫਰਾਡੀਆ ਸੀਗਾ ਇਹਦਾ ਮਤਲਬ। ਜੀ ਤੁਸੀਂ ਦੇਖੋ ਵੀ ਇਹ ਮੇਰੇ ਖਿਆਲ ਨਾਲ ਉਹਦਾ ਘਰ ਵੀ $10 ਮਿਲੀਅਨ ਤੋਂ ਜ਼ਿਆਦਾ ਕੀਮਤ ਵਾਲਾ ਘਰ ਆ। ਯਾ ਸੋ ਫਰਾਡ ਦੇ ਵਿੱਚ ਲੱਗਦਾ ਅਗਲੇ ਨੇ ਡਿਗਰੀ ਜਿਹੜੀ ਆ ਤਗੜੀ ਉਹੀ ਕੋਈ ਕੀਤੀ ਸੀ ਵੀ ਭਾਈ ਜਿੱਧਰੋਂ ਵੀ ਆਉਂਦਾ ਆ ਪਰ ਰਗੜਾ ਜਿਹੜਾ ਉਹ ਲਾਈ ਜਾਓ। ਸੋ ਬਾਰ-ਬਾਰ ਜੋ ਪੁਲਿਸ ਦੇ ਕੁੱਤੇ ਆ ਉੱਥੇ ਜਾ ਰਹੇ ਆ, ਪਰ ਹਜੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹਦੇ ਵਿੱਚ ਕਾਰ 'ਚ ਕੋਈ ਕਿਸੇ ਦੀ ਬੋਡੀ ਤਾਂ ਨਹੀਂ ਸੀ ਜਦ ਉਹਨੂੰ ਦੱਬਿਆ, ਪਰ ਉਹ ਕਿਸੇ ਤਰ੍ਹਾਂ ਦੇ ਵੀ ਹਿਊਮਨ ਰਿਮੇਨਸ ਜਿਹੜੇ ਆ ਉਸ ਕਾਰ ਦੇ ਵਿੱਚੋਂ ਹਜੇ ਨਹੀਂ ਨਿਕਲੇ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, 2 ਕੈਲੀਫੋਰਨੀਆ ਦੀਆਂ ਵੀਡ ਦੀਆਂ ਕੰਪਨੀਆਂ ਜਿਹੜੀਆਂ ਭੰਗ ਵਾਲੀਆਂ ਕੰਪਨੀਆਂ ਆ ਉਹਨਾਂ ਖਿਲਾਫ ਲਾਸੂਟ ਜਿਹੜਾ ਫਾਈਲ ਕੀਤਾ ਗਿਆ ਆ। ਲਾਸੂਟ ਫਾਈਲ ਕੀਤਾ ਗਿਆ ਆ ਉਹਨਾਂ ਦੇ ਜਿਹੜੇ ਕੰਜ਼ਿਊਮਰ ਆ ਉਹਨਾਂ ਦੇ ਦੁਆਰਾ, ਕਹਿੰਦੇ ਵੀ ਇਹ ਸਾਨੂੰ ਨਸ਼ਾ ਨਹੀਂ ਕਰ ਰਹੀਆਂ। ਜਿੰਨਾ ਕਹਿੰਦੇ ਆ ਵੀ ਇਹਨਾਂ ਦੇ ਪ੍ਰੋਡਕਟਸ ਦੇ ਬਾਰੇ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਦੱਸਿਆ ਸੀਗਾ, ਐਡਵਰਟਾਈਜ਼ ਕੀਤੀ ਸੀਗੀ, ਇਹ ਉਹਨੇ ਪੋਟੈਂਟ ਪ੍ਰੋਡਕਟ ਜਿਹੜੇ ਉਹ ਨਹੀਂ ਹੈਗੇ। ਇਹ ਕਲਾਸ ਐਕਸ਼ਨ ਲਾਸੂਟ ਡ੍ਰੀਮਫੀਲਡ ਬ੍ਰਾਂਡਸ ਐਂਡ ਮੈਡ ਆਫ ਅਮਰੀਕਾ, ਜਿਹੜੇ ਮੈਡ ਫਾਰ ਅਮਰੀਕਾ, ਇਹਨਾਂ ਦੇ ਉੱਤੇ ਜਿਹੜਾ ਉਹ ਕੀਤਾ ਗਿਆ ਆ। ਕਹਿੰਦੇ ਵੀ ਜਿਹੜੇ THC ਲੈਵਲਸ ਹੁੰਦੇ ਆ ਜਿਹਦੇ ਨਾਲ ਮੈਜਰ ਕੀਤਾ ਜਾਂਦਾ ਵੀ ਕਿੰਨਾ ਕੇਸ ਦੇ ਵਿੱਚ ਭੰਗ ਦਾ ਨਸ਼ਾ ਜਿਹੜਾ ਹੁੰਦਾ ਆ, ਉਹਨਾਂ ਉਸ ਦੇ ਵਿੱਚ ਜਿਹੜਾ ਉਹ ਨਹੀਂ ਸੀਗਾ। ਸੋ 46% ਜਿਹੜੇ ਜੀਟਰ ਦੀ ਪੈਕੇਜਿੰਗ ਆ ਉਹ ਕਲੇਮ ਕਰਦੀ ਆ ਵੀ ਪ੍ਰੀ ਰੋਲਡ ਪ੍ਰੋਡਕਟ ਦੇ ਵਿੱਚ 35% THC ਕੰਟੈਂਟ ਸੀਗਾ ਤੇ 46 ਤੱਕ ਜਿਹੜਾ ਹੋ ਸਕਦਾ ਸੀ। ਹੁਣ ਪਰ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਜਿਹੜੇ ਨਸ਼ਾ ਕਰਨ ਵਾਲੇ ਵੀ ਆ, ਭੰਗ ਕਰਨ ਵਾਲੇ ਆ, ਉਹ ਵੀ ਹੁਣ ਅਦਾਲਤ ਦਾ ਸਹਾਰਾ ਜਿਹੜਾ ਉਹ ਲੈ ਰਹੇ ਆ ਵੀ ਸਾਨੂੰ ਤੁਸੀਂ ਨਸ਼ਾ ਜਿਹੜਾ ਪੂਰੀ ਤਰ੍ਹਾਂ ਨਹੀਂ ਦੇ ਰਹੇ ਹੈਗੇ।